ਦੋਸਤਾਂ ਵਾਸਤੇ ਕੋਈ ਅੱਛੇ ਪੈਗਾਮ ਵਾਲੀ ਜਦੋਂ ਵੀ ਵੀਡੀਓ ਬਣਾਉਣਾ ਜਿੰਦੇ 'ਚ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਯਾਰ ਇਹ ਵੱਧ ਤੋਂ ਵੱਧ ਬੇਲੀਆਂ ਤੱਕ ਕਿ ਵੀਡੀਓ ਜਾਵੇ ਉਹਨਾਂ ਨੂੰ, ਤਾਂ ਕਿ ਇਹ ਪੈਗਾਮ ਜਿਹੜਾ ਹੈ ਇਹਦੇ ਵਿੱਚ ਜਿਹੜਾ ਇੱਕ ਅਸੀਂ ਕੋਸ਼ਿਸ਼ ਕੀਤੀ ਹੈ ਕਿ ਮੈਸੇਜ ਇਹ ਤੁਹਾਡੇ ਤੱਕ ਸੁਨੇਹਾ ਜਿਹੜਾ ਹੈ ਉਹ ਆਪਣੇ ਹੀ ਆਪਣੇ। ਔਰ ਜਦੋਂ ਉਹਦੇ ਉੱਤੇ ਮੈਂ ਵੇਖਦਾ ਹਾਂ ਕਿ ਸਿਰਫ 8 ਵਿਊਜ਼ 10 ਵਿਊਜ਼ ਚੱਸ ਆ ਜਾਂਦੀ ਹੈ ਯਾਰ, ਮੈਨੂੰ ਲੱਗਦਾ ਮੇਰੀ ਮਿਹਨਤ ਦਾ ਫਲ ਮੈਨੂੰ ਲੱਭ ਗਿਆ। ਅੱਲਾ ਦੇ ਬੰਦਿਓ, ਜਿਹੜੀਆਂ ਵੀਡੀਓ ਰੈਂਡਮਲੀ ਐਵੇਂ ਹੀ ਬਸ ਪਾ ਦੇਈਦੀਆਂ ਨੇ ਉਹਨਾਂ ਦੇ ਵਿਊਜ਼ ਵੇਖੋ ਤੇ ਇਤਨੇ ਜ਼ਿਆਦਾ ਹੁੰਦੇ ਨੇ ਕਿ ਯਾਰ ਮੈਨੂੰ ਹੈਰਾਨੀ ਹੋ ਜਾਂਦੀ ਹੈ ਕਈ ਦਫਾ ਕਿ ਯਾਰ ਇਹ ਲੋਕ ਦੇਖਣਾ ਚਾਹੁੰਦੇ ਨੇ। ਔਰ ਜਿੰਦੇ ਵਿੱਚ ਮੈਂ ਕੋਸ਼ਿਸ਼ ਕਰਨਾ ਕਿ ਯਾਰ ਕੋਈ ਥੋੜ੍ਹਾ ਜਿਹਾ ਮੈਸੇਜ ਹੋਵੇ ਉਹਦੇ 'ਤੇ ਤਾਂ ਕਿ ਲੋਕਾਂ ਤੱਕ ਜਾਵੇ। ਔਰ ਤੁਸੀਂ ਯਕੀਨ ਮੰਨੋ ਜਿਹੜੇ ਸਾਡੇ ਮੁਖਾਲਫ ਜਿਹੜੇ ਸੋਚ ਵਾਲੇ ਜਿਹੜੇ ਦੋਸਤ ਹੁੰਦੇ ਨੇ ਨਾ, ਉਹਨਾਂ ਦੀਆਂ ਗਾਲਾਂ ਜਿਹੜੀਆਂ ਨੇ, ਉਹਨਾਂ ਦੇ ਜਿਹੜੇ ਬੈਡ ਵਿਊਜ਼ ਹੁੰਦੇ ਨੇ ਉਹ ਤੁਹਾਡੇ ਕੋਲੋਂ ਕहीं ਜ਼ਿਆਦਾ ਸਾਡੇ ਤੱਕ ਪਹੁੰਚ ਜਾਂਦੇ ਨੇ। ਉਹਨਾਂ ਦਾ ਵੀ ਸ਼ੁਕਰੀਆ, ਅੱਲਾਹ ਤਾਲਾ ਉਹਨਾਂ ਨੂੰ ਵੀ ਖੁਸ਼ ਰੱਖੇ। ਸਾਡੀ ਕੋਸ਼ਿਸ਼ ਤਾਂ ਇਹੀ ਹੈ ਕਿ ਭਾਈ ਸਾਡਾ ਜਿਹੜਾ ਚੰਗਾ ਮੈਸੇਜ ਅਸੀਂ ਤਾਂ ਸਾਂਝ ਦਾ ਮੈਸੇਜ ਦਿੰਦੇ ਹਾਂ ਕਿ ਭਾਈ ਆਪਸ ਵਿੱਚ ਸਾਂਝ ਹੋਣੀ ਚਾਹੀਦੀ ਹੈ, ਆਪਸ ਵਿੱਚ ਵੰਡ ਨਹੀਂ ਹੋਣੀ ਚਾਹੀਦੀ। ਆਪਸ ਵਿੱਚ ਵੇਖੋ ਇਹ ਤਫਰੀਕਾਂ ਜਿਹੜੀਆਂ ਨੇ ਇਹਨਾਂ ਦਾ ਕੋਈ ਫਾਇਦਾ ਨਹੀਂ ਹੈ। ਇਹ ਅੱਜ ਤੁਸੀਂ ਥੋੜ੍ਹੇ ਜਿਹੇ ਮੁਫਾਦ ਵਾਸਤੇ, ਥੋੜ੍ਹੇ ਜਿਹੇ ਫਾਇਦੇ ਵਾਸਤੇ ਅੱਜ ਤੁਸੀਂ ਉਸ ਤਫਰੀਕ ਨੂੰ ਤੁਸੀਂ ਸਪੋਰਟ ਕਰਦੇ ਹੋ, ਉਸ ਦੇ ਵਿੱਚੋਂ ਆਪਣਾ ਹਿੱਸਾ ਲੈਣ ਦੀ ਕੋਸ਼ਿਸ਼ ਕਰਦੇ ਹੋ। ਔਰ ਕਈ ਦਫਾ ਤੁਹਾਡਾ ਕਸੂਰ ਨਹੀਂ ਹੁੰਦਾ, ਤੁਹਾਨੂੰ ਇੱਕ ਚੀਜ਼ ਦੱਸੀ ਇਸ ਤਰ੍ਹਾਂ ਪੋਰਟਰੇਟ ਕੀਤੀ ਗਈ ਹੁੰਦੀ ਹੈ, ਤੁਹਾਨੂੰ ਸਮਝਾਈ ਇਸ ਤਰ੍ਹਾਂ ਤਰੀਕੇ ਦੀ ਗਈ ਹੁੰਦੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਨਹੀਂ ਯਾਰ ਵੰਡ ਜ਼ਰੂਰੀ ਹੈ, ਤਫਰੀਕ ਜ਼ਰੂਰੀ ਹੈ, ਇੱਕ ਦੂਜੇ ਕੋਲੋਂ ਨਫ਼ਰਤ ਜ਼ਰੂਰੀ ਹੈ। ਲੇਕਿਨ ਜਿਸ ਵੇਲੇ ਉਹ ਨਫ਼ਰਤ ਜਿਹੜੀ ਉਹ ਵੱਧ ਜਾਂਦੀ ਹੈ, ਜਿਸ ਵੇਲੇ ਉਸ ਨਫ਼ਰਤ ਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ, ਜਿਸ ਵੇਲੇ ਉਸ ਬੋਏ ਹੋਏ ਗੱਡੇ ਹੋਏ ਬੀ ਦਾ ਫਲ ਅਸੀਂ ਖਾਣ ਲੱਗ ਪਾਉਂਦੇ ਹਾਂ, ਤੇ ਮੁੜ ਸਾਨੂੰ ਸਮਝ ਆਉਂਦੀ ਹੈ ਕਿ ਯਾਰ ਅਸੀਂ ਗਲਤ ਰਸਤੇ ਦੇ ਉੱਤੇ ਟੁਰਦੇ ਪਏ ਔਰ ਸਾਨੂੰ ਇਸ ਰਸਤੇ ਦੇ ਉੱਤੇ ਨਾ ਟੁਰਨਾ ਚਾਹੀਦਾ। ਚੰਗਾ ਨਹੀਂ ਕਿ ਯਾਰ ਅੱਜ ਹੀ ਆਉਂਦੇ ਨੇ ਕਿ ਡੁੱਲੇ ਬੇਰਾਂ ਦਾ ਕੁਝ ਨਹੀਂ ਗਿਆ ਤੇ ਅੱਜ ਹੀ ਅਸੀਂ ਉਸ ਤੋਂ ਬਾਜ਼ ਆ ਜਾਵੀਏ, ਅੱਜ ਹੀ ਅਸੀਂ ਉਸ ਤੋਂ ਰੁਕ ਜਾਵੀਏ। ਤੇ ਮੇਰੀ ਗੁਜ਼ਾਰਿਸ਼ ਇਹ ਹੈ ਕਿ ਭਾਈ ਜਿਹੜੇ ਬੈਡ ਕਮੈਂਟਸ ਜਿਹੜੇ ਬੇਲੀ ਕਰਦੇ ਨੇ, ਜਿਹੜੇ ਮਾੜਾ ਆਖਦੇ ਨੇ, ਉਹਨਾਂ ਨਾਲ ਵੀ ਸਾਨੂੰ ਮੁਹੱਬਤ ਹੈ। ਸਾਡੇ ਉਹ ਵੀ ਭਰਾ ਨੇ, ਸਾਡੇ ਉਹ ਵੀ ਕੋਈ ਦੁਸ਼ਮਣ ਨਹੀਂ ਹੈ। ਲੇਕਿਨ ਅਸੀਂ ਇਹ ਆਨੇ ਆ ਕਿ ਭਾਈ ਤੁਹਾਨੂੰ ਜਿਨ੍ਹਾਂ ਲੋਕਾਂ ਗਲਤ ਗਾਈਡ ਕੀਤਾ ਹੋਇਆ ਉਹਨਾਂ ਦੀ ਉਸ ਗਲਤ ਗਾਈਡਲਾਈਨ ਦੇ ਉੱਤੇ ਬਿਲਕੁਲ ਵੀ ਨਾ ਟੁਰੋ। ਔਰ ਅਸੀਂ ਤੁਹਾਨੂੰ ਇਹ ਆਨੇ ਆ ਕਿ ਯਾਰ ਪੰਜਾਬ ਦੇ ਅੰਦਰ ਕਮ ਸੇ ਕਮ ਰਹੀਮ ਯਾਰ ਖਾਨ ਤੋਂ ਲੈ ਕੇ ਇਹ ਮਰੀ, ਇਹ ਅਟਕਪੁਲ, ਇਹ ਜੰਗ, ਤੇ ਇੱਥੇ ਕਮ ਸੇ ਕਮ ਸਾਡੀ ਸਾਂਝ ਹੋਵੇ। ਇੱਕ ਪੰਜਾਬ, ਅਸੀਂ ਇਸ ਪੰਜਾਬ ਨੂੰ ਪੰਜਾਬ ਦੀ ਸਾਂਝ ਅਸੀਂ ਇਸ ਪੰਜਾਬ ਨੂੰ ਆਉਂਦੇ ਹਾਂ। ਜਿਹੜਾ ਦੂਜਾ ਚੜ੍ਹਦਾ ਪੰਜਾਬ ਹੈ ਸਾਡੇ ਵਾਸਤੇ ਉਹ ਵੀ ਕਾਬਲੇ ਐਤਰਾਮ ਨੇ, ਲੇਕਿਨ ਸਾਡੀ ਪ੍ਰਾਇਓਰਿਟੀ ਜਿਹੜੀ ਹੈ ਉਹ ਸਾਡਾ ਇਹ ਪਾਕਿਸਤਾਨ ਪੰਜਾਬ ਜਿਹੜਾ ਸਾਡੀ ਪ੍ਰਾਇਓਰਿਟੀ ਇਹ ਹੈ। ਔਰ ਸਾਡੇ ਵਾਸਤੇ ਡੇਰਵੀ, ਮੁਲਤਾਨੀ, ਜਟਕੀ, ਜੰਗੋਚੀ, ਧਨੀ, ਸ਼ਾਹਪੁਰੀ, ਰਿਆਸਤੀ, ਡੋਗਰੀ, ਮਾਲਵੀ, ਜਿਹੜੇ ਵੀ ਲਹਿਜੇ ਬੋਲਦੇ ਨੇ ਸਾਰੇ ਸਾਡੇ ਵਾਸਤੇ ਇੱਕੋ ਜਿਹੇ ਕਾਬਲੇ ਐਤਰਾਮ ਨੇ। ਕੋਈ ਸਾਡੇ ਵਾਸਤੇ ਜ਼ਿਆਦਾ ਵੱਧ ਜਾਂ ਕੋਈ ਘੱਟ ਕੋਈ ਵੀ ਨਹੀਂ, ਸਾਰੇ ਹੀ ਜਿਹੜੇ ਨੇ ਉਹ ਪੰਜਾਬੀਅਤ ਦੇ ਸਿਰ ਦੇ ਤਾਜ ਨੇ। ਔਰ ਦੂਜੀ ਗੱਲ ਇਹ ਕਿ ਕਈ ਲੋਕ ਇਹ ਸਮਝਦੇ ਨੇ ਕਿ ਪੰਜਾਬੀ ਜਿਹੜੇ ਨੇ ਉਹ ਪੰਜਾਬੀਅਤ ਦੀ ਜਿਹੜੀ ਗੱਲ ਕਰਦੇ ਨੇ ਜਾਂ ਕੌਮ ਪ੍ਰਸਤੀ ਦੀ ਗੱਲ ਕਰਦੇ ਨੇ, ਉਸ ਕੌਮ ਪ੍ਰਸਤੀ ਦਾ ਮਕਸਦ ਪਠਾਣਾ ਕੋਲੋਂ ਨਫ਼ਰਤ ਹੈ ਜਾਂ ਉਹ ਬਲੋਚਾਂ ਕੋਲੋਂ ਨਫ਼ਰਤ ਹੈ ਜਾਂ ਉਹ ਸਿੰਧੀਆਂ ਕੋਲੋਂ ਨਫ਼ਰਤ ਹੈ, ਹਰਗਿਜ਼ ਨਹੀਂ। ਉਹ ਇੱਕ ਸ਼ਾਇਰ ਦਾ ਕੀ ਉਹ ਬੜਾ ਚੰਗਾ ਉਹਨਾਂ ਆਖਿਆ ਕਿ ਸਾਡਾ ਪੈਗਾਮ ਮੁਹੱਬਤ ਹੈ। ਜਿੱਥੇ ਤੱਕ ਕੱਪੜੇ ਅਸੀਂ ਸਾਰਿਆਂ ਨਾਲ ਮੁਹੱਬਤ ਕਰਨੇ ਆ ਔਰ ਅਸੀਂ ਉਹਨਾਂ ਕੋਲ ਵੀ ਮੁਹੱਬਤ ਦੀ ਉਮੀਦ ਰੱਖਨੇ ਆ। ਉਹਦੇ ਵਿੱਚ ਇਹ ਹੈ ਕਿ ਸਾਡੇ ਜਿਸ ਤਰ੍ਹਾਂ ਪੰਜਾਬ ਦੀ ਪੰਜਾਬੀ ਅਲੀਟ ਹੈ, ਪੰਜਾਬ ਦੀ ਪੰਜਾਬੀ ਅਸ਼ਰਾਫੀ ਹੈ, ਉਸ ਅਗਰ ਨੌਨ ਪੰਜਾਬੀ ਉਹਨਾਂ ਦੀ ਵਜ੍ਹਾ ਤੋਂ ਪਰੇਸ਼ਾਨ ਨੇ ਤੇ ਖੁਸ਼ ਉਹਨਾਂ ਕੋਲ ਪੰਜਾਬੀ ਵੀ ਕੋਈ ਨਹੀਂ। ਜਿਹੜੀ ਸਾਡੀ ਪੰਜਾਬੀਆਂ ਦੀ ਅਲੀਟ ਹੈ ਉਹ ਪੰਜਾਬੀਆਂ ਦੀ ਵੀ ਉਤਨੀ ਦੁਸ਼ਮਣ ਹੈ। ਔਰ ਬਿਲਕੁਲ ਇਸੇ ਤਰ੍ਹਾਂ ਅਸੀਂ ਜਿਸ ਤਰ੍ਹਾਂ ਆਖਨੇ ਆ ਕਿ ਪੰਜਾਬ ਦੀਆਂ ਪੰਜਾਬੀ ਅਲੀਟ ਹੈ ਉਹ ਪੰਜਾਬੀਆਂ ਦੀ ਵੱਡੀ ਮੁਖਾਲਫ ਕਹਿ ਲਓ, ਦੁਸ਼ਮਣ ਕਹਿ ਲਓ, ਕਿਉਂਕਿ ਫਾਇਦੇ ਉਹ ਲੈਂਦੇ ਨੇ ਔਰ ਨੁਕਸਾਨ ਪੰਜਾਬੀ ਬਰਦਾਸ਼ਤ ਕਰਦੇ ਨੇ। ਬਿਲਕੁਲ ਇਸੇ ਤਰ੍ਹਾਂ ਜਿਹੜੇ ਸਿੰਧ ਦੇ ਸਿੰਧੀ ਨੇ, ਕੇਪੀ ਦੇ ਸਾਡੇ ਪਠਾਨ ਭਰਾ ਨੇ, ਇਸੇ ਤਰ੍ਹਾਂ ਜਿਹੜੇ ਬਲੋਚਿਸਤਾਨ ਦੇ ਬਲੋਚ ਭਰਾ ਨੇ, ਉਹਨਾਂ ਨੂੰ ਆਪਣੀ ਉੱਥੇ ਦੀ ਅਲੀਟ ਕੋਲ ਉਹਨਾਂ ਨੂੰ ਵੇਖਣਾ ਚਾਹੀਦਾ। ਉਹਨਾਂ ਅਸਲ ਤੁਹਾਡੇ ਮੁਜਰਮ ਉਹ ਲੋਕ ਨੇ, ਪੰਜਾਬੀ ਤੁਹਾਡਾ ਕੋਈ ਮੁਜਰਮ ਨਹੀਂ ਹੈ। ਅਗਰ ਤੁਸੀਂ ਆਖਦੇ ਹੋ ਕਿ ਭਾਈ ਪੰਜਾਬੀ ਅਲੀਟ ਜਿਹੜੀ ਹੈ ਉਹ ਪਿੱਛੇ ਕਰ ਰਹੀ ਹੈ ਸਾਰਾ ਕੁਝ, ਉਹਨਾਂ ਦੇ ਹੱਥ 'ਚ ਰਿਮੋਟ ਕੰਟਰੋਲ ਹੈ, ਤੇ ਭਾਈ ਇਹ ਤੁਹਾਡੇ ਜਿਹੜੇ ਵੱਡੇ ਤੁਹਾਡੇ ਅਲੀਟ ਹੈ, ਤੁਹਾਡੀ ਜਿਹੜੀ ਅਸ਼ਰਾਫੀਆ ਹੈ, ਤੁਹਾਡੀ ਜਿਹੜੇ ਸਰਦਾਰ ਨੇ, ਜਾਗੀਰਦਾਰ ਨੇ, ਮਲਕਾਨ ਨੇ, ਮਸ਼ਰਾਨ ਨੇ, ਉਹ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਸ਼ਾਮਲ ਨੇ। ਤੇ ਮੇਰੀ ਗੁਜ਼ਾਰਿਸ਼ ਇਹ ਹੈ ਕਿ ਉਹ ਆਖਦੇ ਨੇ ਨਾ ਕਿ ਕੁੱਤਾ ਕੰਨ ਲੈ ਗਿਆ, ਸਭ ਤੋਂ ਪਹਿਲੇ ਇਹ ਵੇਖੋ ਕਿ ਕੁੱਤਾ ਵਾਕਈ ਲੈ ਗਿਆ ਜਾਂ ਕੰਨ ਤੁਹਾਡੇ ਨਾਲ ਲੱਗਾ ਹੋਇਆ। ਤੁਸੀਂ ਬਸ ਗੱਲ ਸੁਣੀ
पर नस पे, खाली ना नसो। और अल्लाह ताला सब ਨੂੰ खुश रखे। ਸਾਡੇ ਵਾਸਤੇ ਸਾਰੇ ਕਾਬਲੇ एहतराम ਨੇ। ਅੱਲਾਹ ਤਾਲਾ ਸਾਰੀਆਂ ਪੰਜਾਬ ਦੇ ਅੰਦਰ ਜਿਤਨੀਆਂ ਕੌਮਾਂ ਵਸਦੀਆਂ ਨੇ ਸਭ ਨੂੰ ਤਰੱਕੀ ਅਤਾ ਕਰੇ ਔਰ ਆਪਸ ਵਿੱਚ ਮਜ਼ਬੂਤੀ ਅਤਾ ਕਰੇ, ਕਿਉਂਕਿ ਆਪਸ ਵਿੱਚ ਜੁੜ ਸਨ, ਆਪਸ ਵਿੱਚ ਤਰੱਕੀ ਰਲ ਮਿਲ ਕੇ ਕਰ ਸਨ ਦੇ ਤੇ ਸਾਡਾ ਮੁਲਕ ਪਾਕਿਸਤਾਨ ਵੀ ਤਰੱਕੀ ਕਰੇਗਾ।